ਜਿਹੜੇ ਹੁਣ ਆਪਾਂ ਹਰਿਆਣਾ ਦੇ ਅਸਾਈਲਮ ਕੇਸਿਸ ਨੂੰ ਲੈ ਕੇ ਗੱਲ ਕਰੀਏ, ਕਿਹੜੇ ਆਧਾਰ ਦੇ ਉੱਤੇ ਇੱਥੇ ਜਿਹੜੇ ਕੇਸਿਸ ਆਪਾਂ ਅਸਾਈਲਮ ਦੇ ਦੇਖ ਰਹੇ ਹਾਂ ਜ਼ਿਆਦਾ? ਜ਼ਿਆਦਾਤਰ ਜਿਹੜੇ ਹਰਿਆਣੇ ਚੋਂ ਕਾਸਟ ਸਿਸਟਮ ਦੇ ਬਹੁਤ ਜ਼ਿਆਦਾ ਕੇਸ ਜਿਹੜੇ ਆ ਰਹੇ ਆ, ਖੱਪ ਪੰਚਾਇਤਾਂ ਵਾਲੇ, ਕਾਸਟ ਸਿਸਟਮ ਵਾਲੇ, ਜਾਤ ਪਾਤ ਵਾਲਾ ਜਿਹੜਾ ਕਾਫੀ ਜਿਹੜਾ ਗੋਤ ਤੋਂ ਬਾਹਰ ਵਿਆਹ ਕਰਾਇਆ ਜਾਂ ਸੇਮ ਪਿੰਡ 'ਚ ਵਿਆਹ ਕਰਾ ਲਿਆ, ਉਹਦੇ ਬਹੁਤ ਕੇਸ ਜਿਹੜੇ ਆ ਰਹੇ ਆ। ਲਵ ਮੈਰਿਜ ਵਾਲੇ ਕੇਸਾਂ ਦੇ ਅਸਾਈਲਮ ਕਾਫੀ ਆ। ਪੋਲੀਟੀਕਲ ਓਪੀਨੀਅਨ INLD ਪਾਰਟੀ ਜਿਹੜੀ ਉੱਥੇ ਦੀ ਹੈਗੀ ਆ, ਸਥਾਨਿਕ ਪਾਰਟੀ ਹੈ, ਇੱਕ ਸਟੇਟ ਦੀ ਪਾਰਟੀ ਹੈ, ਉਹਦੇ ਕੇਸ ਕਾਫੀ ਆ। ਤੇ ਸਿੱਖਾਂ ਦੇ ਕੇਸ ਵੀ ਐਕਚੁਅਲੀ ਇਸ ਵਾਰੀ ਸਾਡੇ ਕੋਲ ਸੈਂਟਾ ਇਹਨਾਂ ਦਾ ਇੱਕ ਕੇਸ ਸੀਗਾ, ਸਿੱਖ ਬੰਦਾ ਸੀਗਾ ਤੇ ਠੀਕ ਹੈ। ਉਹ INLD ਪਾਰਟੀ ਦਾ ਸਪੋਰਟਰ ਸੀਗਾ, ਉਹਦਾ ਕੇਸ ਸੀਗਾ। ਸੋ ਉਹ ਯੂਨੀਕ ਜਿਹੜੇ ਫੈਕਟ ਪੈਟਰਨ ਆ ਕਿ ਜਿਹੜੇ ਉੱਧਰ ਦੇ ਸਿੱਖ ਆ ਦੂਜੀ ਸਟੇਟਸ ਦੇ, ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਪੰਜਾਬ ਤੋਂ ਆਊਟਸਾਈਡ ਵਾਲੇ ਜਿਹੜੇ ਉਹ ਵਾਲੀ ਪੋਲੀਟੀਕਲ ਪਾਰਟੀਆਂ ਦੇ ਕੇਸ ਜਿਹੜੇ ਹੁਣ ਆ ਰਹੇ ਆ ਸਾਹਮਣੇ। ਠੀਕ ਆ। ਸੋ ਕਈ ਤਰ੍ਹਾਂ ਦੇ ਜਿਹੜੇ ਉਹ ਕੇਸਿਸ ਨੇ, ਸੋ ਕਈ ਤਰ੍ਹਾਂ ਦੇ ਨੇ, ਸੋ ਤੁਸੀਂ ਬਰੀਫਲੀ ਦੱਸ ਸਕਦੇ ਸਾਰਿਆਂ ਬਾਰੇ ਕੀ ਕੀ ਕੀਤਾ ਹੈ? ਜੀ ਬਿਲਕੁਲ। ਇੱਕ ਸਾਡਾ ਕੇਸ ਸੀਗਾ, ਉਹਦੇ ਵਿੱਚ ਹੁਣ ਦੇਖੋ ਮੈਨੂੰ ਕੋਈ ਪੋਲੀਟਿਕਸ ਦੇ ਵਿੱਚ ਨਹੀਂ ਕੋਈ ਇੰਟਰਸਟ ਹੈਗਾ ਕਿ ਪੋਲੀਟਿਕਸ ਇਹਦੀ ਕਿੱਦਾਂ ਕੀ ਚੱਲਦੀ ਹੈ। ਸਾਡਾ ਕੇਸ ਉਹ 'ਚ ਨਾ ਬੰਦੇ ਨੇ ਲੈਟਰ ਦਿੱਤੀ ਸੀ ਕੋਈ ਮਾਨ ਪਾਰਟੀ ਵੈਸਟ ਤੋਂ, ਮੈਨੂੰ ਪਤਾ ਵੀ ਨਹੀਂ ਕੌਣ ਹੈਗੀ ਇਹ, ਤੇ ਸਰਕਾਰੀ ਵਕੀਲ ਨੇ ਅੱਗੋਂ ਜਿਹੜੇ ਆਪਣੇ ਕੰਟਰੀ ਕੰਡੀਸ਼ਨ ਪੇਸ਼ ਕੀਤੇ ਸੀਗੇ ਕਿ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਜਿਹੜੀ ਮਾਨ ਪਾਰਟੀ ਵੈਸਟ USA ਆ, ਉਹਨਾਂ ਦੇ ਨਾਲ ਕੋਈ ਉਹਨਾਂ ਦਾ ਅਫੀਲੀਏਸ਼ਨ ਨਹੀਂ ਹੈਗੀ। ਤੇ ਉਹਨਾਂ ਨੇ ਜਿਹੜੀ ਸਰਕਾਰ ਨੇ ਰਿਕੁਐਸਟ ਪਾਈ ਆ ਜੱਜ ਸਾਹਿਬ ਨੂੰ ਕਿ ਇਹ ਜਿਹੜੀ ਇਹਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਜਿਹੜਾ ਪਾਰਟੀ ਦਾ ਲੀਡਰ ਆ ਉਹਨੇ ਆਪ ਜਿਹੜਾ ਗਿਆ। ਤੇ ਉਹਦੇ ਵਿੱਚ ਆਪਾਂ ਹੋਰ ਟਾਈਮ ਮੰਗਿਆ ਕਿ ਉਹ ਕਹਿੰਦੇ ਕਿ ਸਾਨੂੰ ਜਿਹੜੇ ਇੱਥੋਂ ਇੰਡੀਆ ਤੋਂ ਇਨਕੁਆਇਰੀ ਕਰਕੇ ਦਿਓ ਪ੍ਰੋਪਰ, ਜਿਹੜੀ ਹੈੱਡ ਆਫਿਸ ਤੋਂ, ਕਿ ਇਹ ਸਹੀ ਗੱਲ ਹੈਗੀ ਕਿ ਨਹੀਂ ਸਹੀ ਗੱਲ ਹੈਗੀ ਆ। ਸੋ ਉਹਦੀ ਜਿਹੜੀ ਕੇਸ ਦਾ ਹੁਣ ਮੁੱਦਾ ਜਿਹੜਾ ਤੁਹਾਡੇ ਸਾਹਮਣੇ ਪੇਸ਼ ਤਾਂ ਕਰ ਰਹੇ ਹਾਂ ਕਿ ਇਹ ਚੀਜ਼ ਨੂੰ ਹੁਣ ਮੈਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਆ, ਕਿਹਦੇ ਹੈੱਡ ਆਫਿਸ ਆ, ਕਿੱਦਾਂ ਉਹਨਾਂ ਦੇ ਆਪਸ 'ਚ ਪੋਲਿਟਿਕਸ ਕੀ ਆ, ਪਰ ਅੱਜ ਤੱਕ ਕਦੀ ਹੋਇਆ ਨਹੀਂ ਸੀਗਾ। ਪਰ ਹੁਣ ਜਿਹੜਾ ਸਰਕਾਰੀ ਵਕੀਲ ਆ ਉਹਨੇ ਜਿਹੜੀ ਮਾਨ ਪਾਰਟੀ ਵੈਸਟ USA ਕੋਈ ਇਦਾਂ ਕਰਕੇ ਕੋਈ ਸੰਸਥਾ ਵਾ, ਉਹਨੇ ਲੈਟਰਾਂ ਜਾਂ ਕਾਰਡ ਕੂਡ ਜਿਹੜੇ ਦਿੱਤੇ ਆ, ਉਹਨੂੰ ਬੜੇ ਹੈਵੀ ਲੈਵਲ ਤੇ ਉਹ ਕਹਿੰਦੇ ਕੁਐਸਚਨ ਹੁਣ ਜਿਹੜਾ ਕਰ ਰਹੇ ਆ। ਸੋ ਉਹ ਆਪਣਾ ਨਾ ਦੇਖ ਕੇ ਜਿਹੜਾ ਕਦਮ ਰੱਖਿਓ ਕਿ ਕਿੱਦਾਂ ਵਾ, ਕੌਣ ਬੰਦੇ ਵਿੱਚ ਹੁੰਦੇ ਆ, ਕੌਣ ਪੇਪਰ ਤੁਹਾਡੇ ਕਰਦੇ ਆ। ਸੋ ਉਹ ਜਿਹੜੀ ਮੇਨ ਜਿਹੜੀ ਉਹ ਪਾਰਟੀ ਨੂੰ ਪਾਰਟੀ ਮੰਨਦੇ ਆ, ਉਹ ਜਿਹੜੀ ਐਕਚੁਅਲ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਹਨਾਂ ਦੇ ਦਫ਼ਤਰੋਂ ਜਿਹੜੇ ਪੇਪਰ ਆਉਂਦੇ ਆ, ਉਹਨੂੰ ਹੀ ਉਹ ਰੀਅਲ ਮਾਨ ਪਾਰਟੀ ਜਿਹੜੀ ਮੰਨਦੇ ਆ। ਸੋ ਉਹ ਚੀਜ਼ ਦਾ ਧਿਆਨ ਰੱਖਿਓ ਸਾਰੇ ਜਾਣੇ। ਠੀਕ ਹੈ। ਸੋ ਬਿਲਕੁਲ ਵੀ। ਤੇ ਇਹਨਾਂ ਫਿਰ ਕੇਸਿਸ ਦੇ ਵਿੱਚ ਕੀ ਜਿੱਦਾਂ ਤੁਸੀਂ ਲਵ ਮੈਰਿਜ ਵਾਲਾ, ਕਾਸਟ ਸਿਸਟਮ, ਪੋਲੀਟੀਕਲ ਓਪੀਨੀਅਨ, ਪੋਲੀਟੀਕਲ ਪਾਰਟੀ ਦੀ ਸਪੋਰਟ ਵਾਲਾ, ਕੀ ਆ ਫਿਰ ਇਹਨਾਂ ਕੇਸਿਸ ਦਾ ਆਧਾਰ ਕੀ ਹੁੰਦਾ ਬਰੀਫਲੀ, ਕੀ ਇਹਦੇ ਵਿੱਚ ਤੁਸੀਂ ਦੱਸੋਗੇ ਚੈਲੰਜਸ ਕੀ ਹੁੰਦੇ ਆ ਨਾਲ ਇਹਦੇ? ਜਿੱਦਾਂ ਲਵ ਮੈਰਿਜ ਵਾਲੇ, ਕਾਸਟ ਵਾਲੇ, ਰਿਲੀਜਨ ਵਾਲੇ ਜਿਹੜੇ ਇਹ ਕੇਸ ਆ, ਇਹ ਸਾਰਿਆਂ ਦੇ ਵਿੱਚ ਕੁਝ ਪਹਿਲੂ ਕਾਮਨ ਹੁੰਦੇ ਆ ਕਿ ਇਹ ਧਾਰਮਿਕ ਬੇਸ ਤੇ ਜਾਂ ਸਮਾਜਿਕ ਬੇਸ ਤੇ ਪਰਟੀਕੁਲਰ ਸੋਸ਼ਲ ਗਰੁੱਪ, ਕਈਆਂ ਦੇ ਤਾਂ ਧਰਮ ਦਾ ਹੀ ਰੌਲਾ ਕਿ ਇੱਕ ਧਰਮ ਤੋਂ ਦੂਸਰੇ ਧਰਮ ਦੇ ਵਿੱਚ ਕਿਉਂ ਵਿਆਹ ਕਰਾ ਲਿਆ, ਹਨਾ, ਉਹ ਘਰ ਦੇ ਅਪਣਾਉਂਦੇ ਨਹੀਂ ਆ, ਉੱਥੇ ਦੀ ਜਿਹੜੀ ਸੁਸਾਇਟੀ ਹੈ ਸਿਸਟਮ ਉਹ ਅਪਣਾਉਂਦਾ ਨਹੀਂ। ਤੇ ਕਈਆਂ ਦਾ ਹੁਣ ਜਿਹੜਾ ਹੋਰ, ਇਹ ਤਾਂ ਚਲੋ ਰਿਲੀਜਨ ਵਾਲਾ ਤਾਂ ਕੋਡ ਸਮਝਦੇ ਆ ਸਾਰਾ ਕਿ ਮੁੱਦਾ ਜਿਹੜਾ ਕੀ ਆ। ਠੀਕ ਹੈ। ਕਈ ਜਿਹੜੇ ਮੁੱਦੇ ਹੈਗੇ ਆ ਉਹ ਹੈਗੇ ਆ ਗੋਤ ਵਾਲੇ, ਜਿਹੜੇ ਛੋਟੇ ਛੋਟੇ ਜਿਹੜੇ ਡਿਫਰੈਂਸਿਸ, ਭੇਦਭਾਵ ਲੋਕੀ ਜਿਹੜੇ ਕਰਦੇ ਆ, ਹਨਾ। ਓਕੇ। ਅਸੀਂ ਇੱਕ ਗੋਤ ਸਮਝਦੀ ਆ ਜਾਂ ਕਾਸਟ ਸਮਝਦੀ ਆ ਕਿ ਉਹ ਸ਼ਾਇਦ ਜ਼ਿਆਦਾ ਸੁਪੀਰੀਅਰ ਆ ਦੂਜਿਆਂ ਨਾਲੋਂ, ਤੇ ਉਹ ਵਾਲੇ ਮੁੱਦੇ ਜਿਹੜੇ ਕਾਫੀ ਸਾਹਮਣੇ ਆ ਰਹੇ ਆ, ਤੇ ਉਹਨਾਂ ਨੂੰ ਨਾ ਕੋਰਟ ਨੂੰ ਥੋੜਾ ਜਿਹਾ ਸਮਝਾਉਣਾ ਪੈਂਦਾ ਕਿ ਇਹ ਹੈ ਕੀ ਚੀਜ਼ ਹੈ, ਗੋਤ ਕੀ ਹੈ। ਤੇ ਕਈ ਵਾਰੀ ਤੁਸੀਂ ਵੇਖੋਗੇ ਕਿ ਜਿਹੜੇ ਟਰਾਂਸਲੇਟਰ ਇੰਟਰਪ੍ਰੀਟਰ ਨੇ ਉਹਨਾਂ ਕੋਲ ਵੀ ਅੱਖਰ ਨਹੀਂ ਹੈਗਾ ਇਹਦਾ ਕਿ ਗੋਤ ਕੀ ਚੀਜ਼ ਹੈ। ਉਹ ਕਹਿੰਦੇ ਜੱਜ ਸਾਹਿਬ ਇਹ ਏਦਾਂ ਸਮਝਾਉਣਾ ਬੜਾ ਔਖਾ, ਇਹਦਾ ਕੋਈ ਅੱਖਰ ਨਹੀਂ ਐਗਜ਼ਿਸਟ ਕਰਦਾ, ਤੇ ਸਬ ਗਰੁੱਪ ਕਹਿ ਕੇ ਉੱਥੇ ਉਹਨੂੰ ਕਹਿੰਦੇ ਆ। ਸੋ ਪਰਟੀਕੁਲਰ ਸੋਸ਼ਲ ਗਰੁੱਪ ਦੇ ਥੱਲੇ ਇਹ ਜਿਹੜੇ ਕੇਸ ਆਉਂਦੇ ਆ, ਇਹਨਾਂ ਕੇਸਾਂ ਵਿੱਚ ਉਹ ਪਹਿਲਾਂ ਦੇਖਦੇ ਆ ਕਿ ਇੱਕ ਸੁਸਾਇਟੀ ਦਾ ਸਿਸਟਮਿਕ ਪੈਟਰਨ ਹੈਗਾ ਕਿ ਨਹੀਂ ਹੈਗਾ। ਸੋ ਇਦਾਂ ਨਹੀਂ ਕਿ ਲਵ ਮੈਰਿਜ ਹੋਈ ਕੇਸ ਪਾਸ ਹੋ ਜਾਣਾ, ਕਿ ਲਵ ਮੈਰਿਜ ਵਾਲਾ ਕੇਸ ਇਦਾਂ ਨਹੀਂ ਗੱਲ ਹੁੰਦੀ। ਸੋ ਸਿਸਟਮਿਕ ਪੈਟਰਨ ਆਫ ਡਿਸਕ੍ਰਿਮੀਨੇਸ਼ਨ, ਮਤਲਬ ਕਿ ਤੁਹਾਨੂੰ ਕੇਸਾਂ ਦੇ ਰਾਹੀਂ, ਕੰਟਰੀ ਕੰਡੀਸ਼ਨ ਰਾਹੀਂ, ਅਖਬਾਰਾਂ 'ਚ ਜਿਹੜੇ ਆਰਟੀਕਲ ਆ ਵੱਖ-ਵੱਖ ਸਾਲਾਂ ਦੇ, ਹਨਾ, ਕਿ ਇਹ ਜਿਹੜੀਆਂ ਕਾਸਟਾਂ ਦੀ ਆਪਸ 'ਚ ਜਿਹੜੀ ਲੱਗਦੀ ਸੀ ਮਰਡਰ ਹੋਏ ਆ, ਤੇ ਉਹ ਜਦੋਂ ਤੁਹਾਨੂੰ ਸਾਰਾ ਤੁਸੀਂ ਸਮਾਜਿਕ ਲੈਵਲ ਤੇ ਦੱਸ ਦਿੰਦੇ ਆ ਕਿ ਜਿਹੜਾ ਸਮਾਜ ਹੀ ਆ ਪੂਰਾ ਧੱਕਾ ਕਰਦਾ ਇਹਨਾਂ ਲੋਕਾਂ ਨਾਲ, ਤੇ ਉਹਨੂੰ ਫਿਰ ਕਹਿੰਦੇ ਆ ਤੁਸੀਂ ਪਰਟੀਕੁਲਰ ਸੋਸ਼ਲ ਗਰੁੱਪ। ਤੇ ਉਹਦੇ ਵਿੱਚ ਤੁਸੀਂ ਜਿਹੜਾ ਇੱਕ ਐਸਟੈਬਲਿਸ਼ ਪ੍ਰੈਕਟਿਸ ਸ਼ੋ ਕਰਦੇ ਆ ਕਿ ਇਹ ਸਿਰਫ ਇਹਨਾਂ ਦੀ ਗੱਲ ਨਹੀਂ, ਇਹ ਬਾਕੀਆਂ ਨਾਲ ਵੀ ਹੋ ਰਿਹਾ ਵਾ, ਤੇ ਇਹਨਾਂ ਨੂੰ ਪ੍ਰੋਟੈਕਸ਼ਨਸ ਨਹੀਂ ਹੈਗੀਆਂ।
ਹੂੰ। ਉਹਦੇ ਵਿੱਚ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਤੁਸੀਂ ਕਹਿ ਲਓ ਕੇਸ ਸੀਗੇ ਕਿ ਜਿੱਦਾਂ ਹੁਣ ਹਾਈ ਕੋਰਟ ਆ ਉੱਥੇ ਪ੍ਰੋਟੈਕਸ਼ਨ ਦਿੰਦੀ ਆ ਲਵ ਜੀ। ਮੈਰਿਜ ਵਾਲਿਆਂ ਨੂੰ ਪ੍ਰੋਟੈਕਸ਼ਨ ਵੀ ਦਿੰਦੀ ਸੀ ਮੇਰੇ ਖਿਆਲ ਪੈਸੇ ਵੀ ਦਿੰਦੀ ਸੀਗੀ ਹੂੰ। ਤੇ ਪਰ ਅੱਗੋਂ ਏਦਾਂ ਕਿ ਪੁਲਿਸ ਪ੍ਰੋਟੈਕਸ਼ਨ ਦੇ ਬਾਵਜੂਦ ਵੀ ਕਾਫੀ ਸਾਰੇ ਕੇਸ ਏਦਾਂ ਸੀਗੇ ਕਿ ਤਾਂ ਵੀ ਖੁਦ ਦੇ ਰਿਸ਼ਤੇਦਾਰਾਂ ਨੇ ਆਪਣੇ ਮੁੰਡੇ ਨੂੰ ਆਪਣੀ ਕੁੜੀ ਨੂੰ ਮਾਰ ਦਿੱਤਾ ਉਹਨੂੰ ਕਹਿੰਦੇ ਆ ਆਨਰ ਕਿਲਿੰਗ ਸੋ ਆਨਰ ਕਿਲਿੰਗ ਵਾਲੇ ਕੇਸ ਬਹੁਤ ਜ਼ਿਆਦਾ ਜਿਹੜੇ ਉਸ ਪਾਰਟ ਚੋਂ ਆ ਰਹੇ ਆ ਆਨਰ ਕਿਲਿੰਗ ਹੁੰਦਾ ਕਿ ਆਪਣੀ ਇੱਜ਼ਤ ਆਨਰ ਹੁੰਦਾ ਇੱਜ਼ਤ ਹੈ ਨਾ ਆਪਣੀ ਉਹਨੂੰ ਕਹਿੰਦੇ ਆਨਰ ਕਿਲਿੰਗ ਕਿ ਜਦੋਂ ਬੰਦਾ ਆਪਣੇ ਆਨਰ ਦੇ ਲਈ ਕਿਲਿੰਗ ਕਰਦਾ ਉਹਦਾ ਤੁਸੀਂ ਹੈਰਾਨ ਹੋਵੋਗੇ ਕਿ ਉਹ ਕੇਸ ਤੁਹਾਨੂੰ ਯੂਐਸਏ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਖਬਰਾਂ ਮੇਰੇ ਖਿਆਲ ਰੇਡੀਓ ਤੇ ਵੀ ਕਵਰ ਇੱਕ ਵਾਰੀ ਮੈਂ ਹੋਈ ਵੇਖੀ ਸੀਗੀ ਕਿ ਈਵਨ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਇੱਥੇ ਵੀ ਲੋਕਾਂ ਨੇ ਜਿਹੜਾ ਆਨਰ ਕਿਲਿੰਗ ਆਪਣੇ ਜਵਾਕਾਂ ਨਾਲ ਕੀਤੀ ਹੋਈ ਹੈ ਕਿ ਇੱਥੇ ਦੀਆਂ ਜੇਲ੍ਹਾਂ ਦੇ ਵਿੱਚ ਵੀ ਉਹ ਕਹਿੰਦੇ ਕੋਈ ਪਰਵਾਹ ਨਹੀਂ ਕਿ ਮਤਲਬ ਇੱਜ਼ਤ ਤੋਂ ਵੱਡੇ ਕਹਿੰਦੇ ਕੋਈ ਚੀਜ਼ ਨਹੀਂ ਜਿਹੜਾ ਉਹ ਆਨਰ ਕਿਲਿੰਗ ਦੇ ਕੇਸ ਜਿਹੜੇ ਹੈਗੇ ਆ ਹੂੰ। ਉਹਦੇ ਵਿੱਚ ਫਿਰ ਰੀਲੋਕੇਸ਼ਨ ਦੇ ਮੁੱਦੇ ਹੁੰਦੇ ਆ ਸੋ ਆਹੀ ਜਿਹੜੀ ਕੰਟਰੀ ਕੰਡੀਸ਼ਨ ਆ ਗਈ ਜਿਹੜੇ ਕੰਟਰੀ ਕੰਡੀਸ਼ਨ ਆਰਟੀਕਲਸ ਆ ਗਈ ਜਦੋਂ ਬੰਦੇ ਨੇ ਧਿਆ ਲਿਆ ਤਾਂ ਧਿਆ ਲਿਆ ਕਿ ਹੂੰ। ਜੇ ਬਾਹਰ ਆ ਕੇ ਵੀ ਮਰਡਰ ਹੋ ਸਕਦਾ ਤੇ ਇੰਡੀਆ ਦੇ ਵਿੱਚ ਕਿਉਂ ਨਹੀਂ ਹੋਊਗਾ ਹਨਾ ਹੂੰ। ਤੇ ਉਹਦੇ ਵਿੱਚ ਹੋਰ ਆਰਟੀਕਲਸ ਵਗੈਰਾ ਕਾਫੀ ਜਿਹੜੇ ਹੈਗੇ ਆ ਕਿ ਜਿਹੜੀਆਂ ਪੰਚਾਇਤਾਂ ਹੁੰਦੀਆਂ ਉਹਨਾਂ ਨੇ ਜੇ ਆਪਸ 'ਚ ਫੈਸਲਾ ਕਰ ਲਿਆ ਕਿ ਪਿੰਡ ਦਿਆਂ ਨੇ ਕਿਸੇ ਨੇ ਇਹਨਾਂ ਨੂੰ ਬੁਲਾਉਣਾ ਨਹੀਂ ਆ ਤੇ ਉਹਦਾ ਹਰਿਆਣੇ ਦੇ ਵਿੱਚ ਇੱਕ ਦੋ ਕਾਫੀ ਮਾਮਲੇ ਜਿਹੜੇ ਇਦਾਂ ਦੇ ਸਾਹਮਣੇ ਆਏ ਸੀਗੇ ਜਿਹਦੇ ਵਿੱਚ ਕਿ ਪੂਰੀ ਦੀ ਪੂਰੀ ਪੰਚਾਇਤ ਨੇ ਪਿੰਡ ਨੇ ਹਰੇਕ ਬੰਦੇ ਨੇ ਬਾਈਕਾਟ ਕਰਤਾ ਸੀਗਾ ਤੇ ਹਾਈ ਕੋਰਟ ਵਾਲਿਆਂ ਨੇ ਕਿਹਾ ਪ੍ਰੋਟੈਕਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਕੁਝ ਕਹਿਣਾ ਨਹੀਂਗਾ ਸੇਮ ਪਿੰਡ ਦੇ ਸੀਗੇ ਪਰ ਉਹਨਾਂ ਨੂੰ ਇੰਨੀਆਂ ਕਿ ਪ੍ਰੋਬਲਮ ਉੱਥੋਂ ਆਈਆਂ ਕਿ ਬੱਸ ਵਾਲਾ ਨੂੰ ਰਾਈਡ ਨਾ ਦੇਵੇ ਕਰਿਆਨੇ ਵਾਲਾ ਰਾਸ਼ਨ ਨਾ ਦੇਵੇ ਇਦਾਂ ਦਾ ਜਿਹੜਾ ਕਿ ਸਮਾਜਿਕ ਲੈਵਲ ਤੇ ਬਾਈਕਾਟ ਜਿਹੜੀ ਕਰਤੀ ਤੇ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਧਾਰਮਿਕ ਕੇਸ ਜਿਹੜੇ ਕਿ ਤੁਹਾਡਾ ਜਿਹੜਾ ਐਨਮੀ ਆ ਜਿਹੜਾ ਤੁਹਾਡਾ ਪਰਸੀਕਿਊਟਰ ਆ ਜਿਹੜਾ ਤੁਹਾਨੂੰ ਤੰਗ ਕਰਦਾ ਉਹਦੀ ਰੀਚ ਕਿੰਨੀ ਆ ਹੂੰ। ਠੀਕ ਹੈ। ਕਿੰਨਾ ਕੁ ਕਿੰਨੇ ਕੁ ਲੈਵਲ ਦਾ ਉਹਦੇ ਪੋਲੀਟੀਕਲ ਟਾਈਜ਼ ਹੈਗੇ ਆ ਪੁਲਿਸ ਦੇ ਵਿੱਚ ਉਹਦੇ ਕਿੰਨੇ ਕੁ ਟਾਈਜ਼ ਹੈਗੇ ਆ ਸੋ ਉਹ ਜਿਹੜਾ ਹੈਗਾ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਥੱਲੇ ਜਿਹੜੇ ਸਾਰੇ ਕੇਸ ਆਉਂਦੇ ਆ ਹੂੰ।